ਜੀ, ਬਿਲਕੁਲ। ਅਗਲੀ ਜਿਹੜੀਆਂ ਖ਼ਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਬ੍ਰਿਟੇਨ ਦੀ ਜਿਹੜੀ ਪ੍ਰਧਾਨ ਮੰਤਰੀ ਲਿਜ਼ ਟਰੱਸ ਆ, ਉਸਨੇ ਉਹਦਾ ਪ੍ਰੈਸ ਕਾਨਫਰੰਸ ਕੀਤੀ ਹੈ। ਫਾਈਨੈਂਸ ਮਿਨਿਸਟਰ ਨੂੰ ਜਿਹੜਾ ਉਹ ਜਿਹੜਾ ਫਾਇਰ ਕਰਨ ਤੋਂ ਬਾਅਦ 'ਚ 38 ਦਿਨ ਜਿਹੜੇ ਆ ਕਹਿੰਦੇ ਵੀ ਉਸਨੂੰ ਜਿਹੜੇ ਉਹ ਹੋਏ ਆ ਅਤੇ ਆਲਰੇਡੀ ਐਡੇ ਵੱਡੇ ਅਹੁਦੇ ਦਾ ਉਸਨੂੰ ਜਿਹੜਾ ਲਾਂਭੇ ਕਰਨਾ ਪਿਆ ਆ। ਕਹਿੰਦੇ ਵੀ ਅਜੇ ਵੀ ਇਸ ਦੀਆਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਉੱਥੋਂ ਦੀਆਂ ਜਿਹੜੀਆਂ ਮਾਰਕੀਟਸ ਆ, ਉਹਨਾਂ ਨੂੰ ਚੈਨ ਨਹੀਂ ਆਇਆ ਹੈਗਾ। ਸੋ ਉੱਥੇ ਲਗਾਤਾਰ ਜਿਹੜਾ ਬ੍ਰਿਟਿਸ਼ ਦਾ ਪਾਊਂਡ ਆ, ਉਹ ਡਿੱਗਦਾ ਜਾ ਰਿਹਾ ਆ। ਉਹਦੀ ਸਥਿਤੀ ਕਾਫੀ ਜ਼ਿਆਦਾ ਮਾੜੀ ਹੋ ਚੁੱਕੀ ਹੈਗੀ ਆ। ਸੋ ਸਟਰਲਿੰਗ ਜਿਹੜੇ ਕਹਿੰਦੇ ਵੀ 1.3% ਅੱਜ ਹੋਰ ਡਾਲਰ ਦੇ ਮੁਕਾਬਲੇ ਜਿਹੜਾ ਉਹ ਥੱਲੇ ਡਿੱਗ ਚੁੱਕਾ ਹੈਗਾ ਆ। ਅਤੇ ਉੱਥੇ ਦੀ ਜਿਹੜੀ ਸਥਿਤੀ ਆ, ਟੈਕਸ ਕੱਟਸ ਦੀ ਪਹਿਲਾਂ ਜਿਹੜੀ ਚਰਚਾ ਕੀਤੀ ਸੀ, ਫਿਰ ਉਸ ਦੇ ਉੱਤੇ ਇਹਨਾਂ ਨੇ ਯੂ ਟਰਨ ਜਿਹੜਾ ਉਹ ਮਾਰ ਲਿਆ ਸੀਗਾ। ਉੱਥੋਂ ਦੇ ਬੌਂਡ ਮਾਰਕੀਟ ਦੇ ਵੀ ਜਿਹੜੇ ਕੋਈ ਬਹੁਤੇ ਚੰਗੇ ਹਾਲਾਤ ਨਹੀਂ ਜਿਹੜੇ ਉਹ ਦੱਸੇ ਜਾ ਰਹੇ। ਸੋ ਇਹ ਨਾ ਹੋਵੇ ਹਰਜੋਤ ਸਿੰਘ ਜੀ ਵੀ ਯੂਕੇ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਥੋੜ੍ਹੇ ਸਮੇਂ ਦੀ ਕਿਤੇ ਪ੍ਰਧਾਨ ਮੰਤਰੀ ਬਣ ਕੇ ਲਿਜ਼ ਟਰੱਸ ਜਿਹੜੀ ਉਹ ਰਹਿ ਜਾਵੇ। ਇਕਨੋਮਿਕ ਹਾਲਾਤ ਕੋਈ ਬਹੁਤੇ ਚੰਗੇ ਜਿਹੜੇ ਇਸ ਟਾਈਮ ਯੂਰਪ ਦੇ ਵਿੱਚ ਨਹੀਂ ਹਨ, ਅਤੇ ਖਾਸ ਕਰਕੇ ਯੂਕੇ ਦਾ ਜਿਹੜਾ ਉਹ ਦੇਖਿਆ ਜਾਵੇ ਤਾਂ। ਜੀ, ਰੈਗੂਲੇਟਰਸ ਨੇ ਅੱਜ ਯੂਐਸ ਬੈਂਕ ਤੇ ਯੂਨੀਅਨ ਬੈਂਕ ਦੇ ਮਰਜਰ ਨੂੰ ਅਪਰੂਵ ਕਰ ਦਿੱਤਾ ਹੈਗਾ ਆ। $8 ਬਿਲੀਅਨ ਦਾ ਇਹ ਮਰਜਰ ਹੋਇਆ ਹੈਗਾ, ਜਿਹਦੇ ਵਿੱਚ ਯੂਐਸ ਬੈਂਕ ਹੁਣ ਉਸਨੇ ਯੂਨੀਅਨ ਬੈਂਕ ਨੂੰ ਬਾਈ ਕਰ ਲਿਆ ਹੈਗਾ। ਕੀ ਫਾਈਨੈਂਸ਼ੀਅਲ ਰੈਗੂਲੇਟਰਸ ਨੇ ਅੱਜ ਸ਼ੁੱਕਰਵਾਰ ਨੂੰ ਇਸ ਮਰਜਰ ਦਾ ਜੋ ਅਪਰੂਵਲ ਦਿੱਤਾ ਹੈਗਾ, ਤੇ ਕੰਟਰੋਲਰ ਆਫ ਕਰੰਸੀ ਤੇ ਫੈਡਰਲ ਰਿਜ਼ਰਵ ਬੋਰਡ ਦੋਨਾਂ ਨੇ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਮਰਜਰ ਹੋ ਗਿਆ ਹੈਗਾ। ਜੀ, ਬਿਲਕੁਲ। ਅਗਲੀ ਜਿਹੜੀਆਂ ਖ਼ਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਬ੍ਰਿਟੇਨ ਦੀ ਜਿਹੜੀ ਪ੍ਰਧਾਨ ਮੰਤਰੀ ਲਿਜ਼ ਟਰੱਸ ਆ, ਉਸਨੇ ਉਹਦਾ ਪ੍ਰੈਸ ਕਾਨਫਰੰਸ ਕੀਤੀ ਹੈ। ਫਾਈਨੈਂਸ ਮਿਨਿਸਟਰ ਨੂੰ ਜਿਹੜਾ ਉਹ ਜਿਹੜਾ ਫਾਇਰ ਕਰਨ ਤੋਂ ਬਾਅਦ 'ਚ 38 ਦਿਨ ਜਿਹੜੇ ਆ ਕਹਿੰਦੇ ਵੀ ਉਸਨੂੰ ਜਿਹੜੇ ਉਹ ਹੋਏ ਆ, ਅਤੇ ਆਲਰੇਡੀ ਐਡੇ ਵੱਡੇ ਅਹੁਦੇ ਦਾ ਉਸਨੂੰ ਜਿਹੜਾ ਲਾਂਭੇ ਕਰਨਾ ਪਿਆ ਆ। ਕਹਿੰਦੇ ਵੀ ਅਜੇ ਵੀ ਇਸ ਦੀਆਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਉੱਥੋਂ ਦੀਆਂ ਜਿਹੜੀਆਂ ਮਾਰਕੀਟਸ ਆ, ਉਹਨਾਂ ਨੂੰ ਚੈਨ ਨਹੀਂ ਆਇਆ ਹੈਗਾ। ਸੋ ਉੱਥੇ ਲਗਾਤਾਰ ਜਿਹੜਾ ਬ੍ਰਿਟਿਸ਼ ਦਾ ਪਾਊਂਡ ਆ, ਉਹ ਡਿੱਗਦਾ ਜਾ ਰਿਹਾ ਆ। ਉਹਦੀ ਸਥਿਤੀ ਕਾਫੀ ਜ਼ਿਆਦਾ ਮਾੜੀ ਹੋ ਚੁੱਕੀ ਹੈਗੀ ਆ। ਸੋ ਸਟਰਲਿੰਗ ਜਿਹੜੇ ਕਹਿੰਦੇ ਵੀ 1.3% ਅੱਜ ਹੋਰ ਡਾਲਰ ਦੇ ਮੁਕਾਬਲੇ ਜਿਹੜਾ ਉਹ ਥੱਲੇ ਡਿੱਗ ਚੁੱਕਾ ਹੈਗਾ ਆ। ਅਤੇ ਉੱਥੇ ਦੀ ਜਿਹੜੀ ਸਥਿਤੀ ਆ, ਟੈਕਸ ਕੱਟਸ ਦੀ ਪਹਿਲਾਂ ਜਿਹੜੀ ਚਰਚਾ ਕੀਤੀ ਸੀ, ਫਿਰ ਉਸ ਦੇ ਉੱਤੇ ਇਹਨਾਂ ਨੇ ਯੂ ਟਰਨ ਜਿਹੜਾ ਉਹ ਮਾਰ ਲਿਆ ਸੀਗਾ। ਉੱਥੋਂ ਦੇ ਬੌਂਡ ਮਾਰਕੀਟ ਦੇ ਵੀ ਜਿਹੜੇ ਕੋਈ ਬਹੁਤੇ ਚੰਗੇ ਹਾਲਾਤ ਨਹੀਂ ਜਿਹੜੇ ਉਹ ਦੱਸੇ ਜਾ ਰਹੇ। ਸੋ ਇਹ ਨਾ ਹੋਵੇ ਹਰਜੋਤ ਸਿੰਘ ਜੀ ਵੀ ਯੂਕੇ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਥੋੜ੍ਹੇ ਸਮੇਂ ਦੀ ਕਿਤੇ ਪ੍ਰਧਾਨ ਮੰਤਰੀ ਬਣ ਕੇ ਲਿਜ਼ ਟਰੱਸ ਜਿਹੜੀ ਉਹ ਰਹਿ ਜਾਵੇ। ਇਕਨੋਮਿਕ ਹਾਲਾਤ ਕੋਈ ਬਹੁਤੇ ਚੰਗੇ ਜਿਹੜੇ ਇਸ ਟਾਈਮ ਯੂਰਪ ਦੇ ਵਿੱਚ ਨਹੀਂ ਹਨ, ਅਤੇ ਖਾਸ ਕਰਕੇ ਯੂਕੇ ਦਾ ਜਿਹੜਾ ਉਹ ਦੇਖਿਆ ਜਾਵੇ ਤਾਂ। ਜੀ, ਰੈਗੂਲੇਟਰਸ ਨੇ ਅੱਜ ਯੂਐਸ ਬੈਂਕ ਤੇ ਯੂਨੀਅਨ ਬੈਂਕ ਦੇ ਮਰਜਰ ਨੂੰ ਅਪਰੂਵ ਕਰ ਦਿੱਤਾ ਹੈਗਾ ਆ। $8 ਬਿਲੀਅਨ ਦਾ ਇਹ ਮਰਜਰ ਹੋਇਆ ਹੈਗਾ, ਜਿਹਦੇ ਵਿੱਚ ਯੂਐਸ ਬੈਂਕ ਹੁਣ ਉਸਨੇ ਯੂਨੀਅਨ ਬੈਂਕ ਨੂੰ ਬਾਈ ਕਰ ਲਿਆ ਹੈਗਾ। ਕੀ ਫਾਈਨੈਂਸ਼ੀਅਲ ਰੈਗੂਲੇਟਰਸ ਨੇ ਅੱਜ ਸ਼ੁੱਕਰਵਾਰ ਨੂੰ ਇਸ ਮਰਜਰ ਦਾ ਜੋ ਅਪਰੂਵਲ ਦਿੱਤਾ ਹੈਗਾ, ਤੇ ਕੰਟਰੋਲਰ ਆਫ ਕਰੰਸੀ ਤੇ ਫੈਡਰਲ ਰਿਜ਼ਰਵ ਬੋਰਡ ਦੋਨਾਂ ਨੇ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਮਰਜਰ ਹੋ ਗਿਆ ਹੈਗਾ।